ਜੀ ਆਈ ਐਮ ਕਮਿੰਗ ਮਾਈ ਹੋਮ। ਤੁਸੀਂ ਆਪਣੇ ਨਾਨਕੇ ਆਏ ਹੋ, ਕਿਹੜਾ ਪਿੰਡ ਸੀ ਤੁਹਾਡਾ? आदम के चीमा, जिला जी सियालकोट। ਸਿੱਧਾ ਹੀ ਵਾਗਿਓ ਅੱਜ ਚੱਲੇ ਆ ਜੀ ਇਹਨਾਂ ਦੇ ਪਿੰਡ। ਉਹ ਸਾਹਮਣੇ ਜਿਹੜਾ ਬੋਰਡ ਲੱਗਾ ਹੈ ਨਾ, हाँ जी ਇਹ ਆਦਮ ਕੇ ਚੀਮਾ ਦਾ ਲੱਗਾ ਹੈ, ਜੀ, ਜਿੱਥੇ ਬਿਲਕੁਲ। ਤੁਹਾਡਾ ਜਨਮ ਹੋਇਆ ਹੈ। ਅੱਜ ਫਿਰ ਜਨਮ ਥਾਂ ਪਹੁੰਚ ਗਿਆ ਜਿੱਥੇ ਤੁਹਾਡਾ ਜਨਮ ਹੋਇਆ ਸੀ। ਬਿਲਕੁਲ ਉਹ ਜੀ। ਘਰ, ਉਹ ਸਾਰਾ नक्शा हो ही है, हाँ। वो ही नक्शा जी। ਕਿੰਨੀ ਕੁ ਖੁਸ਼ੀ ਹੈ ਇਸ ਗੱਲ ਦੀ। ये तुझे आप ही गैस कर लो। ਆਪਣੇ ਬਾਪ ਦਾਦਾ ਦੀਆਂ ਉਹ ਜਗਾਵਾਂ हाँ जी ਜਿਹੜੇ ਵਾਸਤੇ ਉਹ ਰੋਂਦੇ ਗਏ ਇੱਥੋਂ, बिल्कुल। ਤੇ ਅੱਜ ਉਸ ਜਗ੍ਹਾ ਦੇ ਉੱਪਰ ਤੁਸੀਂ ਖਲੋਤੇ ਹੋਏ ਹੋ। हाँ जी बिल्कुल। ਹੈ ਜੀ ਆਪਣੇ ਘਰ ਦੀਆਂ ਨਿਸ਼ਾਨੀਆਂ ਲੈ ਕੇ ਜਾ ਰਹੇ ਨੇ। ਇਹ ਵੇਖੋ ਜੀ, ਘਰ ਦਾ ਇੱਕ ਪੁਰਾਣਾ ਜਿਹੜਾ ਹਿੱਸਾ ਬਚਿਆ ਹੋਇਆ ਹੈ ਉਹ ਇੱਥੇ ਮੌਜੂਦ ਹੈ। ਉਸੇ ਘਰ ਜਿੱਥੇ ਮੇਰੇ ਖਿਆਲ ਵੀ ਅਸੀਂ ਆਏ ਹਾਂ, ਉਸੇ ਘਰੇ ਹੀ ਰਹਿੰਦੇ ਸੀ। ਅੱਛਾ, ਇਹਨਾਂ ਦੇ ਘਰ ਤੁਸੀਂ ਚਲੇ ਗਏ ਹੋ, ਤੁਹਾਡੇ ਘਰ ਇਹ ਆ ਗਏ? ਹਾਂਜੀ ਪਰਮਿੰਦਰ ਭਾਜੀ, ਆਪਣੇ ਨਾਨਕੇ ਘਰ ਪਹੁੰਚ ਗਏ ਹੋ। ਮੇਰੇ ਨਾਨਕੇ ਤੋਂ ਜਾ ਕੇ ਵਸੇ ਨੇ ਹਾਂਜੀ, ਤੇ ਬਹੁਤ ਖੁਸ਼ੀ ਹੋਈ ਤੇ ਬੜੀ ਤਸੱਲੀ ਆ ਕਿ ਮੈਂ ਆਪਣੀ ਮੰਮੀ ਨੂੰ, ਮੇਰਾ ਸੁਪਨਾ ਸੀ ਕਿ ਉਹਨਾਂ ਨੂੰ ਇੱਥੇ ਲੈ ਕੇ ਆਵਾਂ। ਉਹਦਾ ਨਾਂ ਸੀ ਮਾਸਟਰ ਸੰਤੋਖ ਸਿੰਘ। ਮਾਸਟਰ हाँ ਸੰਤੋਖ। मास्टर संतोष सिंह मेरे ताया जी सी जी। ਹੈਂ? ਅੱਛਾ, मेरे ताया जी थे मास्टर संतोष सिंह, वो कादियां से आटे हुए थे। ਜੀ ਅਸੀਂ ਸਲਾਮ ਕਰਦੇ ਆ ਸਾਡੇ ਭੈਣ ਜੀ ਨੇ, ਸਾਨੂੰ ਬੜੀ ਖੁਸ਼ੀ ਹੋਈ ਵੇ। ਅਸੀਂ ਸਹਿਜੋਗੇ ਤਾਜੋਗੇ ਨੰਦੂ ਨੰਦਪੁਰ, ਇਹ ਸਾਡੀ ਪੁਰਾਣੀ ਹਿਸਟਰੀ ਹੈ। ਇਹ ਸਾਡਾ ਜੱਟਾਂ ਦਾ 5-7 ਪਿੰਡਾਂ ਦਾ ਕਬੀਲਾ ਜਿਹੜਾ ਜੱਟਾਂ ਦੀ ਜੱਦੇ ਅਮਜਦ ਇੱਕ ਹੀ ਹੈ। ਸਤਿ ਸ਼੍ਰੀ ਅਕਾਲ ਜੀ। ਅੱਜ ਮਾਤਾ ਜੀ ਆਏ ਨੇ ਚੜ੍ਹਦੇ ਪਾਸਿਓਂ, ਤੇ ਵੈਸੇ ਤਾਂ ਹੁਣ USA ਹੁੰਦੇ ਆ, ਲੇਕਿਨ ਇਹਨਾਂ ਦਾ ਜਨਮ ਜਿਹੜਾ ਸੀ ਉਹ ਪਾਕਿਸਤਾਨ ਦਾ। ਤੇ ਆਓ ਚੱਲਦੇ ਆ ਇਹਨਾਂ ਦੇ, ਮਾਤਾ ਜੀ ਨੂੰ ਇਹਨਾਂ ਦੇ ਪਿੰਡ ਲੈ ਕੇ ਜਾਂਦੇ। ਸਿੱਧਾ ਹੀ ਵਾਗਿਓ ਅੱਜ ਚੱਲੇ ਆ ਜੀ ਇਹਨਾਂ ਦੇ ਪਿੰਡ, ਤੇ ਇਹਨਾਂ ਦਾ ਪਿੰਡ ਵੀ ਵੇਖਦੇ ਆ, ਨਾਲ ਦੇ ਨਾਲ ਸਾਰੀ ਉਹ ਕਹਾਣੀ 47 ਦੇ ਉਜੜਨ ਵੇਲੇ ਦੀ ਉਹ ਸਾਰੀ ਮਾਤਾ ਜੀ ਕੋ ਗੱਡੀ 'ਚ ਸੁਣਦੇ ਆ। ਮਾਤਾ ਜੀ ਵੈਲਕਮ ਟੂ ਪਾਕਿਸਤਾਨ ਜੀ ਆਇਆਂ ਨੂੰ। थैंक यू जी, बहुत बहुत मोस्ट वेलकम जी। ਕਿਹੜਾ ਪਿੰਡ ਸੀ ਤੁਹਾਡਾ? आदम के चीमा, ਜ਼ਿਲ੍ਹਾ? जिला जी सियालकोट। ਜ਼ਿਲ੍ਹਾ ਸਿਆਲਕੋਟ। ਵੀਰ ਜੀ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਜੀ ਪਰਮਿੰਦਰ ਸਿੰਘ ਹਾਂਜੀ। ਪਰਮਿੰਦਰ ਸਿੰਘ। ਹਾਂਜੀ। ਤੇ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਥੈਂਕ ਯੂ ਪਾਕਿਸਤਾਨ। ਜੀ ਆਈ ਐਮ ਕਮਿੰਗ ਮਾਈ ਹੋਮ। ਤੁਸੀਂ ਆਪਣੇ ਨਾਨਕੇ ਆਏ ਹੋ। हाँ जी ठीक, असली अर्थ ਹਾਂਜੀ ਹਾਂਜੀ। ਚਲੋ ਜੀ ਆਪਾਂ ਚੱਲਦੇ ਆ ਇਹਨਾਂ ਦੇ ਪਿੰਡ ਆਦਮ ਕੇ ਚੀਮਾ। ਆਜੋ ਹੁਣ ਤੁਸੀਂ ਖੈਰ ਖਰੀਦੀ ਅੱਜ ਪਿੰਡ ਜਾ ਰਹੇ ਹੋ, बिल्कुल। हाँ जी, ਤੇ ਤੁਸੀਂ ਆਪਣਾ ਨਾਂ ਤੇ ਦੱਸ ਦਿਓ, ਨਾਂ ਕੀ ਤੁਹਾਡਾ? मेरा नाम जी सरबजीत कौर। ਸਰਬਜੀਤ ਕੌਰ। ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ? श्री प्रीतम सिंह ਸ੍ਰੀ ਪ੍ਰੀਤਮ ਸਿੰਘ चीमा। ਚੀਮਾ। ਦਾਦਾ ਜੀ ਦਾ ਕੀ ਨਾਂ ਸੀ? श्री हरनाम सिंह चीमा। ਠੀਕ ਹੈ। गरदौर। ਗਦੌਰ ਹਰਨਾਮ ਸਿੰਘ हाँ जी, ਚੀਮਾ। गरदौर सन। ਤੇ ਮੇਰੇ ਤਾਇਆ ਜੀ ਵੀ ਗਰਦੌਰ ਸੀਗੇ, ਤਾਇਆ ਜੀ ਸਰਦਾਰ ਇਕਬਾਲ ਸਿੰਘ। ਵੈਸੇ ਤੁਹਾਡੇ ਜਿੱਦਾਂ ਪਿਤਾ ਜੀ ਜਾਂ ਮਾਤਾ ਜੀ ਇਸ ਦੇਸ਼ ਦੀਆਂ ਗੱਲਾਂ ਕਰਦੇ ਰਹੇ ਨੇ ਕਿ ਨਹੀਂ? ਉਹਨਾਂ ਨੂੰ ਯਾਦ ਕਰਦੇ ਆਉਂਦਾ? ਨੇ। ਕਰਦੇ ਸੀਗੇ। ਹਾਂ, ਇੱਥੋਂ ਰਹਿ ਕੇ ਗਏ ਤੇ ਕਰਦੇ ਰਹਿੰਦੇ ਹੁੰਦੇ ਸੀ। ਹੂੰ ਮੇਰੇ ਮਦਰ ਹੂੰ। ਚਰਖਾ ਕੱਤਦੇ ਸੀ, ਕੁੜੀਆਂ ਨੂੰ ਸੱਦ ਕੇ ਉਹਨਾਂ ਨੂੰ ਆਖਣਾ ਵੀ ਤੁਸੀਂ ਪੰਜਾਬੀ ਸਿੱਖ ਲਓ, ਹੂੰ। ਸਹੁਰੇ ਜਾਓਗੀਆਂ ਤੇ ਚਿੱਠੀ ਪੱਤਰ ਪਾ ਕੇ। ਉਦੋਂ ਹੁਣ ਚਿੱਠੀ ਪੱਤਰਾਂ ਦਾ ਰਿਵਾਜ ਸੀਗਾ ਹੂੰ। ਤੇ ਪੰਜਾਬੀ ਪੜਾਉਂਦੇ ਹੁੰਦੇ ਸੀ ਕੁੜੀਆਂ ਨੂੰ। ਮੇਰੇ ਮਦਰ ਪੜ੍ਹੇ ਸੀਗੇ, ਅੱਛਾ ਫਾਦਰ ਸਾਹਿਬ ਟੀਚਰ ਸੀਗੇ, ਮੈਥ ਇੰਗਲਿਸ਼ ਪੜਾਉਂਦੇ ਸੀ। ਅੱਛਾ ਅੱਛਾ, ਹਾਂਜੀ। ਸਹੀ। ਤੇ ਤੇ ਵੈਸੇ ਜਿੱਦਾਂ ਹੁੰਦਾ ਨਾ ਕਿ ਉਹ ਦੱਸਿਆ ਕਿ 47 ਵੇਲੇ ਕਿਸ ਤਰ੍ਹਾਂ ਗਏ ਨੇ ਉਹ ਇੱਥੋਂ, ਕੋਈ ਖੈਰ ਖਰੀਦੀ ਹਾਂ, ਪਹੁੰਚ ਗਏ ਸੀ? ਬੜਾ ਕੁਝ ਦੱਸਦੇ ਤੇ ਬੜੇ ਦੁਖੀ ਹੁੰਦੇ ਸੀ। ਹੂੰ, ਸਹੀ ਸਹੀ। ਆਖਣਾ ਵੀ ਉਹ ਅਸੀਂ ਚੇਤੇ ਕਰਕੇ ਤੇ ਦਿਲ ਕੰਬਦਾ। ਹੂੰ। ਦੱਸਦੇ ਹੁੰਦੇ ਸੀ ਕਿ ਵੀ ਅਸੀਂ ਸ਼ੁਕਰ ਕਰਦੇ ਹਾਂ ਵੀ ਸਾਡੇ ਬੱਚੇ ਆ ਗਏ ਸਾਡੇ ਨਾਲ। ਹੂੰ ਹੂੰ। ਅਸੀਂ ਇਸ ਕਰਕੇ ਲੱਕੀਆਂ
ਇਸੇ ਬੱਚਿਆਂ ਨੂੰ ਲੈ ਕੇ ਤੇ ਉੱਥੋਂ ਪਹੁੰਚ ਨਿਕਲ ਆਏ ਗਏ। ਹਾਂਜੀ ਰਾਜ ਜਿਹੜੀਆਂ ਮੁਸ਼ਕਲਾਂ ਸਾਨੂੰ ਉਹਨਾਂ ਬਾਰੇ ਕੋਈ ਗੱਲਬਾਤ ਕੀਤੀ? ਹੁਣ ਘਰ-ਬਾਰ ਛੱਡਣੇ ਬੜੇ ਔਖੇ ਹੁੰਦੇ ਆ। ਬੜੇ ਜੀ ਬਹੁਤ, ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਹੁਣ ਕਿਸੇ ਨੂੰ ਘਰੋਂ ਨਿਕਲਣਾ ਪੈ ਜੇ ਤੇ ਕੁਝ ਸਮੇਂ ਤੱਕ ਉਹਨਾਂ ਨੂੰ ਇਹ ਸੀਗਾ ਕਿ ਜਿਵੇਂ ਇਹ ਸੱਚ ਨਹੀਂ ਗਾ ਤੇ ਇਹ ਕੁਝ ਸਮੇਂ ਲਈ ਆ ਤੇ ਜਿਵੇਂ ਅਸੀਂ ਮੁੜ ਕੇ ਵਾਪਸ ਆ ਜਾਣਾ। ਅੱਛਾ, ਇੰਜ ਸੋਚਦੇ ਸੀਗੇ। ਸਹੀ। ਕਦੀ ਕਦੀ ਇੰਜ ਵੀ ਹੋਇਆ ਵੀ ਕਿਸੇ ਨੂੰ ਘਰ ਸਦਾ ਨਾ ਮਿਲੇ। ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ ਜੀ 3 ਵੀਰ ਸਾਂ ਤੇ 2 ਭੈਣਾਂ। ਸਾਰਿਆਂ ਦਾ ਜਨਮ ਇੱਥੇ ਪਾਕਿਸਤਾਨ ਦਾ ਹੈ? ਨਹੀਂ ਜੀ, ਜਿਹੜੀ ਸਭ ਤੋਂ ਛੋਟੀ ਭੈਣ ਆ ਹਾਂ, ਉਹ ਮਾੜੀ ਮੇਗਾ ਜ਼ਿਲ੍ਹਾ ਅੰਮ੍ਰਿਤਸਰ, ਉਹ ਉੱਥੇ ਪੈਦਾ ਹੋਏ ਨੇ। ਉੱਥੇ ਪੈਦਾ ਹੋਈ ਹੈ। ਬਾਕੀ ਤੁਸੀਂ ਸਾਰੇ ਇੱਥੇ ਪੈਦਾ ਹੋਏ। ਹਾਂਜੀ। ਤੇ ਮੇਰੇ ਨਾਲ ਵੀਰ ਜੀ ਵੀ ਬੈਠੇ ਹੋਏ ਨੇ, ਆਪਾਂ ਇਹਨਾਂ ਨਾਲ ਸਤਿ ਸ਼੍ਰੀ ਅਕਾਲ। ਅਸਲਾਮ ਵਾਲੇਕੁਮ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਪਰਵਿੰਦਰ ਸਿੰਘ। ਹਾਂਜੀ ਪਰਵਿੰਦਰ ਸਿੰਘ। ਤੁਸੀਂ ਇਹਨਾਂ ਦੇ ਪੁੱਤਰ। ਹਾਂਜੀ, ਤੇ ਅੱਜ ਫਿਰ ਤੁਸੀਂ ਪਹੁੰਚ ਗਏ ਆਪਣੇ ਨਾਨਕੇ ਪਿੰਡ? ਆਹੋ, ਇਹ ਮੇਰਾ ਛੋਟਾ ਬੱਚਾ, ਸਭ ਤੋਂ ਛੋਟਾ। ਅੱਛਾ, ਛੋਟੇ ਬੱਚੇ ਨੂੰ ਜ਼ਰਾ ਜ਼ਿਆਦਾ ਹੁੰਦਾ ਹੈ ਮਾਂ ਪਿਓ ਦਾ। ਹਾਂ, ਬਹੁਤ ਮੋਹ ਵਾਲਾ ਜੀ, ਕੁਰਬਾਨੀ ਵਾਲਾ, ਕੁਰਬਾਨੀ। ਹਾਂਜੀ। ਤੇ ਕਿੱਦਾਂ ਹੁਣ ਅੱਜ ਤੁਸੀਂ ਆਪਣੇ ਧਰਤੀ ਤੇ ਪਹੁੰਚੇ ਹੋ, ਕੋਈ ਤੁਸੀਂ ਵੀ ਆਪਣੇ ਨਾਨਕਿਆਂ ਤੋਂ ਕੋਈ ਗੱਲਬਾਤ ਸੁਣੀ ਹੈ ਇਸ ਧਰਤੀ ਦੇ ਹਵਾਲੇ ਨਾਲ? ਨਿੱਕਿਆਂ ਦਾ ਸੁਣਦੇ ਹੁੰਦੇ ਸੀ ਕਿ ਬੜਾ ਸੋਹਣਾ ਹੁੰਦਾ ਸੀ ਉੱਥੇ, ਘਰ-ਬਾਰ ਜਿੱਦਾਂ ਵੱਡੇ ਘਰ ਸੀ ਤੇ ਕੰਮਕਾਰ ਸੋਹਣਾ ਸੀ, ਗੁਰਦੌਰ ਸਨ, ਹੈ ਨਾ, ਤੇ ਮਤਲਬ ਸੋਹਣਾ ਚੰਗਾ ਸੁਣਿਆ ਸੀ। 3 ਮੰਜ਼ਿਲਿਆਂ ਦੇ ਮਕਾਨ ਸੀ, ਆਂਦੇ ਵੀ ਸ਼ਹਿਰਾਂ ਵਰਗਾ ਵਾਸ ਸੀਗਾ। ਅੱਛਾ। ਸਾਡੇ ਦਾਦਾ ਜੀ ਬੜੇ ਇੰਟੈਲੀਜੈਂਟ ਸੀਗੇ। ਅੱਛਾ। ਉਦੋਂ ਅੰਗਰੇਜ਼ਾਂ ਦਾ ਰਾਜ ਸੀਗਾ। ਉਹਨਾਂ ਨੇ ਦੱਸਣਾ ਵੀ ਜਦੋਂ ਮਤਲਬ ਉਹਨਾਂ ਦਾ ਰਿਜ਼ਲਟ ਆਇਆ 10ਵੀਂ ਦਾ, ਤੇ ਹੁਣ ਤੇ ਲੋਕੀ ਕਿਸ ਤਰ੍ਹਾਂ ਰੋਲਦੇ ਨੇ ਨੌਕਰੀਆਂ ਬਦਲੇ, ਜਦੋਂ ਰਿਜ਼ਲਟ ਆਇਆ ਤੇ ਨਾਲ ਹੀ ਉਹਨਾਂ ਨੇ ਗਰਦੌਰ ਦੇ ਆਰਡਰ ਦੇ ਦਿੱਤੇ ਜੀ। ਅੱਛਾ। ਤੇ ਮੈਂ ਬੜੀ ਲੱਕੀ ਸਾਂ ਵੀ ਮੇਰੇ ਦਾਦਾ ਜੀ ਇੰਨੇ ਸ਼ਾਈਨਿੰਗ ਬ੍ਰੇਨ ਸੀਗੇ ਤੇ ਸਾਡੀ ਜੀਵਨ ਸਾਡੇ ਦਾਦਾ ਜੀ ਨੇ ਬਣਾਇਆ। ਚਲੋ ਜੀ, ਵਧੀਆ ਹੋ ਗਿਆ। ਤੇ ਲਓ ਜੀ, ਹੁਣ ਆਪਾਂ ਤੁਹਾਡੇ ਦਾਦਾ ਜੀ ਦੇ ਪਿੰਡ ਵਾਲੇ ਪਾਸੇ ਕੂਚ ਕਰ ਰਹੇ ਹਾਂ, ਲਾਗੇ ਹੀ ਆ। ਥੋੜੇ ਹੀ ਸਮੇਂ ਦੇ ਵਿੱਚ ਅਸੀਂ ਤੁਹਾਡੇ ਪਿੰਡ ਪਹੁੰਚ ਜਾਵਾਂਗੇ ਜੀ। ਉਹ ਉਰਦੂ ਪੜ੍ਹ ਲੈਂਦੇ ਹੋ ਕਿ ਨਹੀਂ? ਨਹੀਂ ਪੜ੍ਹਦੇ। ਉਹ ਸਾਹਮਣੇ ਜਿਹੜਾ ਬੋਰਡ ਲੱਗਾ ਹੈ ਨਾ, ਹਾਂਜੀ, ਇਹ ਆਦਮ ਕੇ ਚੀਮਾ ਦਾ ਲੱਗਾ ਹੈ, ਜੀ, ਜਿੱਥੇ ਬਿਲਕੁਲ। ਤੁਹਾਡਾ ਜਨਮ ਹੋਇਆ ਹੈ। ਬਿਲਕੁਲ ਜੀ। ਤੁਸੀਂ ਪਹੁੰਚ ਗਏ ਹੋ ਆਪਣੇ ਜਨਮ ਸਥਾਨ ਪਿੰਡ। ਮੇਰਾ ਨਾਮ ਮੁਹੰਮਦ ਰਸ਼ੀਦ ਜੀ। ਮੈਂ ਮੁਹੰਮਦ ਰਸ਼ੀਦ ਚੀਮਾ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਸਹਿਜੋਗਿਆਂ ਦੇ ਰਹਿਣ ਵਾਲੇ ਜਨਾਬ। ਸਹਿਜੋ ਕੇ ਚੀਮਾ। ਸਹਿਜੋਗੇ ਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਤੁਹਾਡੇ ਵਾਲਦ ਸਾਹਿਬ ਕੀ ਦੱਸਦੇ ਸੀ? ਕਿਹੜੇ ਕਿਹੜੇ ਸਿੱਖਾਂ ਬਾਰੇ ਦੱਸਦੇ ਸੀ? ਜੀ, ਉਹ ਸਾਰਾ ਕੁਝ ਦੱਸਦੇ ਸੀ ਵੀ ਸਾਡੇ ਡੇਰੇ ਤੇ ਮਤਲਬ ਕਿ ਬਾਪੂ ਕਪੂਰ ਸਿੰਘ ਬੜਾ ਭਲਵਾਨ ਸੀ, ਸੁਹਾਗਾ ਚੁੱਕਦਾ ਸੀ, ਅੱਬਾ ਜੀ ਦਾ ਹਾਨੀ ਸੀ, ਦੋਸਤ ਸੀ। ਤੇ ਉਹ ਸਾਡੇ ਮਹਿਮਾਨ ਜਿਹੜੇ ਆਉਂਦੇ ਸੀ ਮੁਸਲਮਾਨ, ਸਾਡੇ ਮਾਮੇ ਫੁੱਫੀ, ਉਹ ਸਾਰੇ ਉਹਨਾਂ ਦੀ ਬੜੀ ਇੱਜ਼ਤ ਕਰਦੇ ਸਨ। ਹੁੱਕਾ ਪਾ ਕੇ ਦੇਣਾ ਅੱਗੇ ਪਿੱਛੇ, ਸਾਡੇ ਘਰ ਵਾਲਿਆਂ ਨੇ ਉੱਥੇ ਨਹੀਂ ਹੋਣਾ ਤੇ ਉਹ ਬਾਪੂ ਕਪੂਰ ਸਿੰਘ ਬੜਾ ਪਿਆਰ ਕਰਦੇ ਸਨ। ਉਹ ਜਿਹੜੇ ਸਾਡੇ ਗੁਆਂਢੀ ਸਨ ਨਾ ਜ਼ੈਲਦਾਰ, ਉਹ ਫੂਲਾ ਸਿੰਘ, ਬਹਾਦਰ ਸਿੰਘ, ਸ਼ਮਸ਼ੇਰ ਸਿੰਘ, ਕੇਰ ਸਿੰਘ, ਸਰਦਾਰ ਸੰਤ ਸਿੰਘ, ਬਹਾਦਰ ਸਿੰਘ, ਇਹ ਸਾਰੇ ਜਿੰਨੇ ਸਨ ਉਹ ਇਸ ਘਰ ਵਾਲੇ ਸਨ। ਲੇਕਿਨ ਹੋਰ ਪਿੰਡ ਦੇ ਵਿੱਚ ਮਤਲਬ ਕਿ ਕਾਫੀ ਉਹਨਾਂ ਦਾ ਮੁੰਡਾ ਪਿੰਸੀ ਸੀ, ਉਹ ਜ਼ਮਾਨੇ 'ਚ ਕਬੱਡੀ ਖੇਡਦਾ ਸੀ। ਫਿਰ ਹਿੰਦਰ ਦੇ ਡਿਪਟੀ ਕਮਿਸ਼ਨਰ ਇੱਧਰ ਆਇਆ ਸੀ। ਮੈਂ ਕਿਹਾ ਸਾਡਾ ਪਿਆਰ ਦੇਖੋ ਕਿ ਮੈਂ ਬਾਅਦ 3-4 ਸਾਲ ਪੈਦਾ ਹੋਇਆ ਪਾਕਿਸਤਾਨ ਬਣਨ ਤੋਂ ਮੈਂ ਤੁਹਾਡੇ ਸਾਰੇ ਨਾਂ ਲੈ ਰਿਹਾ। ਕਿਉਂ? ਮੈਂ ਕਿਹਾ ਇਹ ਮੁਹੱਬਤ ਹੈ ਸਾਡੀ, ਇਹ ਸਾਡਾ ਪਿਆਰ ਹੈ ਮੁਸਲਮਾਨਾਂ ਦਾ, ਸਾਡਾ ਖੂਨ ਇੱਕ ਹੈ, ਸਾਡਾ ਪਿਛਲਾ ਰਿਸ਼ਤਾ ਇੱਕ ਹੈ। ਜਿੰਨੇ ਵੀ ਚੀਮੇ ਆਪਣਾ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਅਲਹਮਦੁਲਿਲਾ ਸਭ ਤੋਂ ਵੱਡਾ ਕਬੀਲਾ ਚੀਮਿਆਂ ਦਾ। ਤੁਸੀਂ ਚੀਮੇ ਹੋ? ਜੀ ਜੀ, ਅਸੀਂ ਤੁਹਾਡੀ ਇਹ ਵੇਖੋ, ਤੁਹਾਡੇ ਖਾਨਦਾਨ, ਤੁਹਾਡੀ ਮਾਸ਼ਾਅੱਲਾ ਜੀ, ਅਸੀਂ ਸਾਡੀ ਭੈਣ ਨੇ ਜੀ। ਤੇ ਇਹ ਇੱਥੋਂ ਗਏ ਨੇ ਆਪਣਾ। ਕਿਹੜਾ ਪਿੰਡ ਸੀ? ਆਦਮ ਕੇ। ਅੱਛਾ, ਮਾਸ਼ਾਅੱਲਾ, ਆਦਮ ਕੇ ਚੀਮਾ।
ਤੁਸੀਂ ਇਸ ਰਵਾਨੀ ਨਾਲ ਇਹ ਲੱਗੇ ਦੇਖੋ ਸੀ? ਜੀ ਆਤਮਿਕ ਜੀਵਾਂ ਦੀ ਇਹ ਹਿਸਟਰੀ ਮੈਂ ਥੋੜੀ ਜਿਹੀ ਸੁਣਾ ਦਿਆਂ ਦੱਸੋ। ਤੇ ਇਹ ਜਿਹੜਾ ਸੌ ਵਾਲਾ ਸੀ ਨਾ ਬਾਬਾ ਸੌ ਹਾਂ ਮੁਮਕਿਨ ਹੈ ਇਹਨੇ ਦੇਖੋ ਨਾ ਮੁਮਕਿਨ ਹੈ ਇਹਨੇ ਆਦਮ ਤੇ ਜਾਮ ਦੋ ਭਾਈ ਸਨ ਉਹਦੇ ਪੁੱਤਰ ਹੂੰ ਤੇ ਆਲੋ ਉਹਦੀ ਧੀ ਭੈਣ ਸੀ ਸੀ। ਭੈਣ ਸੀ ਉਹਨਾਂ ਦੀ ਇਹ ਇੱਕ ਹੋਰ ਸੀ ਮੇਰਾ ਹਾਲ ਤੇਗਾ ਮਢਿਆਲੇ ਉਹ ਭੈਣ ਉਹਨਾਂ ਦੀ ਉਧਰ ਮੈਂ ਸੁਣਿਆ ਹਿਸਟਰੀ 'ਚ ਤੇ ਇਹ ਜਿਹੜੇ ਸਨ ਨਾ ਪਿੰਡ ਇਹ ਆਦਮ ਦੇ ਪੁੱਤਰ ਸਨ ਬਸਨ ਹਸੂ ਅਸੀਆਂ ਸਹਿਜੋਗੇ ਤਾਜੂ ਤਾਜੋਗੇ ਨੰਦੂ ਨੰਦਪੁਰ ਇਹ ਸਾਡੀ ਪੁਰਾਣੀ ਹਿਸਟਰੀ ਹੈ ਇਹ ਸਾਡਾ ਜੱਟਾਂ ਦਾ ਪੰਜਾਂ ਸੱਤਾਂ ਪਿੰਡਾਂ ਦਾ ਕਬੀਲਾ ਜਿਹੜਾ ਜੱਟਾਂ ਦੀ ਜੱਦੇ ਅਮਜਦ ਇੱਕ ਹੀ ਹੈ। ਅੱਛਾ ਇਹ ਹੁਣ ਮਾਤਾ ਜੀ ਆਏ ਨੇ ਜੀ ਅਸੀਂ ਸਲਾਮ ਕਰਦੇ ਹਾਂ ਸਾਡੇ ਭੈਣ ਜੀ ਨੇ ਸਾਨੂੰ ਬੜੀ ਖੁਸ਼ੀ ਹੋਈ ਤੇ ਚਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਪਿੰਡ ਚੱਲਦੇ ਹਾਂ ਉੱਥੇ ਵੀ ਫਿਰ ਗੱਪਸ਼ਪ ਕਰਦੇ ਹਾਂ। ਬਿਲਕੁਲ ਚੱਲਦੇ ਹਾਂ ਜੀ ਅਸੀਂ ਤਾਬਿਆਦਾਰ ਹਾਂ। ਬਜ਼ੁਰਗੋ ਤੁਹਾਡਾ ਨਾਮ ਕੀ ਹੈਗਾ? ਨਜ਼ੀਰ ਨਜ਼ੀਰ। ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਸੀ? ਅਲਾਦੀਨ ਉਮਰ ਤੁਹਾਡੀ ਕਿੰਨੀ ਕੁ ਹੋ ਗਈ ਹੈ ਹੁਣ? ਜਦੋਂ ਪਾਕਿਸਤਾਨ ਬਣਿਆ ਸੀ ਨਾ ਉਦੋਂ ਮੈਂ ਉਸ ਮੁੰਡੇ ਜਿਹੜਾ ਆਏ ਅੱਛਾ 12 10-12 ਸਾਲਾਂ ਦੇ ਹੈ ਸੀ। ਅੱਛਾ ਇੱਥੇ ਪਤਾ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ ਤੁਹਾਡੇ ਪਿੰਡ 'ਚ? ਇੱਥੇ ਬੜੇ ਹੈ ਸਾਰਾ ਸਿੱਖਾਂ ਦਾ ਸੀ ਸਿੱਖਾਂ ਦਾ ਸੀ ਸਾਰਾ? ਹਾਂ ਸਿੱਖ ਤੇ ਦੂਜੇ ਹਿੰਦੂ ਤੇ ਸਿੱਖ ਰਹਿੰਦੇ। ਹਾਂ ਅੱਛਾ ਮੁਸਲਮਾਨਾਂ ਦੇ ਘਰ ਥੋੜੇ ਸਨ। ਅੱਛਾ ਸਿੱਖਾਂ 'ਚ ਕੋਈ ਨਾਮ ਚੇਤੇ ਹੈ ਤੁਹਾਨੂੰ? ਨਾਮ ਹੈ ਜਿਹੜੇ ਆਪਣੇ ਖੂਹ ਦੇ ਉੱਤੇ ਸਾਰਿਆਂ ਦੇ ਨਾਮ ਹਨ। ਕਿ ਨਾਮ ਦੱਸ ਦਿਓ। ਸੰਗੋਖ ਸਿੰਘ ਸੰਤੋਖ ਸਿੰਘ। ਸੰਗੋਖ ਸਿੰਘ ਹਾਂ ਕਰਤਾਰ ਸਿੰਘ ਅੱਛਾ ਹਾਂਜੀ ਅੱਛਾ ਜੀ। ਫਿਰ ਸਵਰਨੀ ਹਾਂ ਬਾਬਾ ਵਿਰਸਾ ਬਾਬਾ ਵਿਰਸਾ ਹੋ ਗਿਆ। ਬਾਬਾ ਵਿਰਸਾ ਸੀ ਹੂੰ ਤੇ ਪਿੰਡ ਦਾ ਨੰਬਰਦਾਰ ਕੌਣ ਸੀਗਾ? ਪਿੰਡ ਦਾ ਲੰਬੜਦਾਰ ਸੀ ਮੂਲ ਸਿੰਘ ਸੀ। ਮੂਲ ਸਿੰਘ। ਹਾਂ। ਸਹੀ। ਤੇ ਇੱਥੇ ਆਪਸੀ ਵਸੇਬ ਠੀਕ ਠਾਕ ਸੀ ਮੁਸਲਮਾਨਾਂ ਦਾ ਸੀ? ਬੜੀ ਅੱਲਾ ਦੀ ਰਹਿਮਤ ਸੀ ਬੜਾ ਸਲੂਕ ਸੀ ਉਹਨਾਂ ਦਾ। ਅੱਛਾ ਜਦੋਂ 47 ਹੋਈ ਹੈ ਵੰਡ ਹੋਈ ਹੈ ਉਦੋਂ ਖੈਰ ਖੈਰਤੀ ਨਿਕਲੇ ਨੇ ਇਥੋਂ ਲੋਕ? ਹੈ ਬਿਲਕੁਲ ਸਹੀ। ਕੋਈ ਤੁਹਾਡੇ ਹਾਣ ਦੇ ਮੁੰਡੇ ਦਾ ਨਾਮ ਕੋਈ ਯਾਦ ਹੈ ਜਿਹੜਾ ਤੁਹਾਡੇ ਨਾਲ ਕੋਈ ਖੇਡਦਾ ਸੀਗਾ? ਇੱਕ ਦਾ ਨਾਮ ਵੀ ਸੀ ਅੰਬੀ? ਅੰਬੀ ਸਿੰਘ। ਅੱਛਾ ਅਮਰਜੀਤ ਸਿੰਘ ਹੋਣਾ? ਹਾਂ। ਅੰਬੀ ਰੱਖਿਆ ਹੋਣਾ। ਹਾਂ ਅੱਛਾ ਇਹ ਮਾਤਾ ਵੀ ਇੱਥੋਂ ਗਈ ਹੈ, ਇਹ ਉਦੋਂ ਬਹੁਤ ਛੋਟੀ ਸੀਗੀ, ਇਹ ਤੁਹਾਡੇ ਪਿੰਡ ਹੀ ਪੈਦਾ ਹੋਈ ਹੈ? ਅੱਛਾ ਹਾਂ। ਆਪਣੇ ਪਿਤਾ ਜੀ ਦਾ ਨਾਮ ਦੱਸਿਓ। ਉਹਨਾਂ ਦੇ ਨਾਂ ਜੀ ਸਰਦਾਰ ਪ੍ਰੀਤਮ ਸਿੰਘ। ਸਰਦਾਰ ਪ੍ਰੀਤਮ ਸਿੰਘ ਦੇ? ਪ੍ਰੀਤਮ ਸਿੰਘ ਹਾਂ ਪੜਾਉਂਦੇ ਸੀਗੇ, ਮਾਸਟਰ ਸੀਗੇ। ਤੇ ਇਹਨਾਂ ਦੇ ਦਾਦੇ ਦਾ ਨਾਮ ਹਰਨਾਮ ਸਿੰਘ ਸੀਗਾ। ਉਸ ਵੇਲੇ ਉਹ ਕਾਨੂੰਗੋ ਸੀਗੇ, ਗਦੌਰ ਸੀਗੇ, ਗਦੌਰ। ਉਹ ਆ ਘਰ ਸੀ ਇੱਥੇ। ਅੱਛਾ। ਗਰਦੌਰ ਦਾ ਨਾ ਅੰਦਰ ਤੇ ਗਰਦੌਰ ਦਾ ਨਾਂ ਉਹਦਾ ਮੈਨੂੰ ਭੁੱਲ ਗਿਆ ਹੈ। ਅੱਛਾ ਉਹ ਗਰਦੌਰਾਂ ਦਾ ਘਰ ਸੀ। ਅੱਛਾ ਹਰਨਾਮ ਸਿੰਘ ਉਹਨਾਂ ਦੇ ਨਾਂ ਸੀ। ਹਾਂਜੀ ਹਰਨਾਮ ਸਿੰਘ ਉਹਨਾਂ ਦਾ ਨਾਂ ਸੀਗਾ ਤੇ ਅੱਛਾ। ਗਰਦੌਰ ਹੀ ਬੋਲਦੇ, ਨਾਂ ਨਹੀਂ ਲੈਂਦੇ। ਆਹੋ। ਤੇ ਫਿਰ ਮੇਰੇ ਤਾਇਆ ਜੀ ਦਾ ਨਾਂ ਇਕਬਾਲ ਸਿੰਘ ਸੀ, ਫਿਰ ਉਹਨਾਂ ਨੂੰ ਗਰਦੌਰ ਕਹਿਣ ਲੱਗ ਪਏ ਲੋਕ। ਅੱਛਾ ਪਿੰਡ 'ਚ ਗੁਰਦੁਆਰਾ ਹੈ ਸੀਗਾ ਇੱਥੇ? ਬੜਾ ਵੱਡਾ ਗੁਰਦੁਆਰਾ ਸੀ। ਹੁਣ ਵੀ ਹੈਗਾ ਕਿ ਨਹੀਂ? ਖਤਮ? ਨਹੀਂ ਹੁਣ ਕਿੱਥੇ ਲੋਕਾਂ ਉਹਨਾਂ ਮਹਾਜਨ ਵਿੱਚ ਵੰਡ ਵੁੰਡ ਕੇ ਤੇ ਨਿੱਕੇ ਨਿੱਕੇ ਘਰ ਚੜਿਆ। ਗੁਰਦੁਆਰਾ ਤੇ ਏਡਾ ਵੱਡਾ ਸੀ ਜਿਹੜਾ ਸਰ ਕੋਈ ਨਹੀਂ। ਅੱਛਾ ਗਮੈਲਾ ਸੀ। ਅੱਛਾ ਅੱਛਾ ਇਹ ਦੱਸਦੇ ਆ ਕਿ ਇਹਨਾਂ ਦਾ ਘਰ ਜਿਹੜਾ ਸੀ ਉਹ 2 ਮੰਜ਼ਿਲਾ ਸੀ, ਚੁਬਾਰਾ ਬਣਿਆ ਹੋਇਆ ਸੀ। ਇਹ ਜਿਹੜਾ ਤੁਸੀਂ ਦੱਸ ਰਹੇ ਹੋ ਕਿਆ ਇਹੀ ਉਹ ਘਰ ਸੀ? ਵਾਹ ਨਹੀਂ ਉਸ ਵੇਲੇ ਮੈਂ ਪੁੱਛਣ ਦਿਆਂ ਅੱਜ ਕੱਲ ਸਾਡੇ ਮੀਡੀਆ ਤੇ ਬੜੇ ਛਾਲਾ ਮਾਰਦੇ ਆ ਲੋਕ ਕਿ ਆਜ਼ਾਦੀ ਮਿਲ ਗਈ ਤੇ ਇਹ ਤੇ ਉਹ ਫਲਾਣ ਟਮਕਾ। ਉਸ ਗੱਲ ਬਾਰੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਉਸ ਵੇਲੇ ਆਜ਼ਾਦੀ ਦੀ ਖੁਸ਼ੀ ਸੀ ਜਾਂ ਆਪਣੇ ਘਰ-ਬਾਰ ਛੱਡਣ ਦਾ ਗਮ ਬਹੁਤਾ ਸੀਗਾ? ਬੜਾ ਗਮ ਹੁੰਦਾ ਸੀ ਕਿ ਥੋੜਾ ਜਿਹਾ ਗਮ ਹੁੰਦਾ ਕਿਹਦਾ ਦਿਲ ਕਰਦਾ ਹੁਣ ਤੁਸੀਂ ਇੱਥੇ ਮੰਜੀ ਤੇ ਬੈਠੇ ਹੋ। ਹਾਂਜੀ ਮੰਜੀ ਤੁਹਾਡੀ ਤੁਹਾਡਾ ਦਿਲ ਕਰਦਾ ਸੀ ਛੱਡਣ ਨੂੰ? ਹਾਂ ਸੋਹਣੀ ਗੱਲ। ਨਹੀਂ ਕਰਦਾ। ਦੱਸਦੇ ਹੁੰਦੇ ਆ ਪੁੱਤਰ ਹਾਂਜੀ ਭਈ ਮਾਵਾਂ ਦੇ ਬੱਚੇ ਰਸਤਿਆਂ 'ਚ ਪੈਦਾ ਹੋਏ, ਹੂੰ। ਇਹ ਘਰਿਆਂ ਦੇ ਹਾਂ ਕੋਈ ਸਾਂਭ ਸੰਭਾਲ ਵਾਲਾ ਨਾ, ਤੇ ਇੰਨੀ ਦੁਰਦਸ਼ਾ ਹੂੰ
ਤੇ ਤੁਸੀਂ ਜਿੰਨੀ ਮਰਜ਼ੀ ਕਹਿ ਲਓ ਦੁਰਦਸ਼ਾ ਹੈ ਜਨਾਨੀ ਦੀ। ਹਾਂ ਹਾਂ ਤੇ ਉਹ ਆਂਦੇ ਫਿਰ ਆਪਣੀ ਚੀਮਾ ਸਤਾਲਾ ਜਿਹੜੇ ਪੜ੍ਹੇ ਨੇ ਹਨ ਤਕਰਾਮੇ ਪੜਾਉਂਦੇ ਹਨ ਮਗੂ ਕਮੇ ਪੜਾਉਂਦੇ ਹਨ ਕੀ ਨਾਮ ਸੁਣਾ ਅੱਛਾ ਉਹਦਾ ਨਾਮ ਸੀ ਮਾਸਟਰ ਸੰਦੋਖ ਸਿੰਘ। ਮਾਸਟਰ ਹਾਂ ਸੰਤੋਖ ਮਾਸਟਰ ਸੰਤੋਖ ਸਿੰਘ ਮੇਰੇ ਤਾਇਆ ਜੀ ਸੀ ਜੀ। ਹੈਂ ਅੱਛਾ ਮੇਰੇ ਤਾਇਆ ਜੀ ਸੀ ਮਾਸਟਰ ਸੰਤੋਖ ਸਿੰਘ, ਉਹ ਕਾਦੀਆਂ ਸੈੱਟ ਹੋਏ ਸੀਗੇ। ਕਰਤਲੇ ਪੜਾਉਂਦਾ ਸੀ ਕਰਤਲ। ਨਹੀਂ ਨਹੀਂ ਨਾਂ ਦਾ ਆਪਣੀ ਯਾਦ ਵੀ ਗੱਲ ਕਰਦੇ ਹੁੰਦੇ ਨੇ ਘਰ ਦੇ। ਅੱਛਾ। ਉਹ ਆਉਂਦੇ ਵੀ ਰਹੇ ਆ ਕਾਲੇ ਬਗਾਨੇ ਮਾਸਟਰ ਸਕੂਲ ਸੀ। ਤੇ ਅੱਛਾ ਉਹ ਤਾਇਆ ਜੀ ਆਉਂਦੇ ਰਹੇ ਮਾਸਟਰ ਸੰਤੋਖ ਸਿੰਘ, ਉਹਨਾਂ ਦਾ ਨਾਮ ਮੈਨੂੰ ਯਾਦ ਆ ਅੱਛਾ ਗਿਆ। ਅੱਛਾ ਹਾਂਜੀ ਪਰਮਿੰਦਰ ਭਾਜੀ ਆਪਣੇ ਨਾਨਕੇ ਘਰ ਪਹੁੰਚ ਗਏ ਹੋ ਔਰ ਬਹੁਤ ਘੱਟ ਐਸਾ ਹੁੰਦਾ ਹੈ ਕਿ ਉਹ ਪੁਰਾਣੇ ਮਕਾਨ ਐਗਜ਼ੈਕਟ ਹਾਂਜੀ ਮਿਲ ਜਾਣ। ਹਾਂਜੀ ਹਾਂਜੀ ਤੁਸੀਂ ਉਹ ਚੰਦ ਲੋਕਾਂ ਦੇ ਵਿੱਚ ਖੁਸ਼ਕਿਸਮਤਾਂ ਦੇ ਵਿੱਚ ਹੋ। ਹਾਂਜੀ 47 ਵਿੱਚ ਜੋ ਹੋਇਆ ਉਹ ਤੇ ਹੋਇਆ, ਲੇਕਿਨ ਹੁਣ ਕੀ ਮਹਿਸੂਸ ਹੋ ਰਿਹਾ ਜਿੱਥੇ ਆ ਕੇ? ਮੈਨੂੰ ਜੀ ਬਹੁਤ ਹੀ ਵਧੀਆ ਲੱਗਾ। ਮੈਨੂੰ ਜਿੱਦਾਂ ਆਪਣੇ ਪਰਿਵਾਰ ਨੂੰ ਮਿਲਣ ਆਈਦਾ ਨਾ ਬਿਲਕੁਲ ਉਸੇ ਤਰ੍ਹਾਂ ਲੱਗਾ। ਤੇ ਆਪਣੇ ਵਰਗੇ ਲੋਕ ਨੇ ਸਾਰੇ, ਪਿਆਰ ਕਰਨ ਵਾਲੇ ਸਾਰੇ ਜਣੇ ਹਨਾ। ਤੇ ਜਿੱਦਾਂ ਆਪਾਂ ਸੋਚਦੇ ਆ ਨਾ ਵੀ ਇੱਕ ਕੰਧ ਸੀ ਘਰ ਦੇ ਵਿੱਚ, ਮੇਰੇ ਵਾਸਤੇ ਜੋ ਟੱਟ ਗਈ ਆ, ਅੱਜ ਮੈਂ ਦੂਜੇ ਪਾਸੇ ਦਾ ਘਰ ਵੇਖਿਆ ਕੇ ਤੇ ਬੜੀ ਖੁਸ਼ੀ ਹੋਈ ਆ। ਤੇ ਕਾਫੀ ਪ੍ਰੀਜ਼ਰਵ ਆ, ਜਿੱਦਾਂ ਜਿਹੜੇ ਕੁਝ ਕਮਰੇ ਬਚੇ ਆ, ਕੁਝ ਢਾਹ ਕੇ ਚਲੋ ਨਵਾਂ ਬਣਾਉਣਾ ਹੀ ਹੁੰਦਾ ਜਦੋਂ ਬਿਲਕੁਲ ਜੀ। ਪੁਰਾਣਾ ਹੋ ਜਾਂਦੀਆਂ ਚੀਜ਼ਾਂ ਨਾ, ਪਰ ਸਾਨੂੰ ਵੇਖਣ ਦਾ ਮੌਕਾ ਮਿਲ ਗਿਆ ਤੇ ਚਲੋ ਅਸੀਂ ਬਹੁਤ ਖੁਸ਼ ਹਾਂ। ਤੇ ਪਰਿਵਾਰ ਨੂੰ ਮਿਲ ਕੇ ਵੀ ਬੜੇ ਖੁਸ਼ ਹਾਂ। ਇਹ ਵੀ ਉੱਥੋਂ ਆਏ ਨੇ ਕਾਲੇ ਫਗਾਨੇ ਤੋਂ, ਜਿੱਥੇ ਕਿ ਮੇਰੇ ਨਾਨਕੇ ਤੋਂ ਜਾ ਕੇ ਵਸੇ ਨੇ। ਹਾਂਜੀ ਤੇ ਬਹੁਤ ਖੁਸ਼ੀ ਹੋਈ ਤੇ ਬੜੀ ਤਸੱਲੀ ਆ ਕਿ ਮੈਂ ਆਪਣੀ ਮੰਮੀ ਨੂੰ, ਮੇਰਾ ਸੁਪਨਾ ਸੀ ਕਿ ਉਹਨਾਂ ਨੂੰ ਇੱਥੇ ਲੈ ਕੇ ਆਵਾਂ। ਤੇ ਆ ਸੁਪਨਾ ਜਿਹੜਾ ਹੈ ਪੂਰਾ ਹੋ ਗਿਆ। ਹਾਂਜੀ ਇਹ ਲਵਲੀ ਭਾਜੀ ਦੀ ਨਹੀਂ ਨਹੀਂ ਇਹ ਮਾਲਕ ਕਰਾਂਦਾ ਨਹੀਂ ਜੀ। ਨਹੀਂ ਮਾਲਕ ਕਰਾਵੇ, ਹੋਰ ਕਰਾਵੇ ਨਹੀਂ, ਮਾਲਕ ਪਰ ਕਰਾਵੇ। ਮੈਨੂੰ ਬਹੁਤ ਖੁਸ਼ੀ ਲੇਕਿਨ ਇਸ ਚੀਜ਼ ਦੀ ਮੈਨੂੰ ਬੜੀ ਖੁਸ਼ੀ ਹੈ। ਚਲੋ ਇਹ ਸ਼ਾਇਦ ਅੱਜ ਤੋਂ ਸਾਲ 2 ਸਾਲ ਬਾਅਦ ਅਸੀਂ ਆਂਦੇ ਤੇ ਇਹ ਚੀਜ਼ਾਂ ਸ਼ਾਇਦ ਵੇਖੋ ਬਾਲੇ ਪਏ ਹੋਏ ਆ, ਦਰਵਾਜ਼ਾ ਜਿਹੜਾ ਹੈ ਉਹ ਲੱਗਾ ਹੋਇਆ ਵਾ, ਔਰ ਅਗਰ ਇਸ ਪਾਸੇ ਵੇਖੀਏ ਤੇ ਉਹ ਪੁਰਾਣੀਆਂ ਇੱਟਾਂ ਵੀ ਸ਼ਾਇਦ ਪਈਆਂ ਹੋਈਆਂ ਨੇ, ਲੇਕਿਨ ਇਹਦੇ ਬਾਵਜੂਦ ਇੱਕ ਦਰਸ਼ਨ ਚਲੋ ਉਸ ਘਰ ਦੇ ਹੋ ਗਏ। ਦਰਸ਼ਨ ਜੀ ਇਹ ਮੈਂ ਕਹਿੰਦਾ ਕਿ ਕਿਸਮਤ ਜਿੱਦਾਂ ਵਾਹਿਗੁਰੂ ਦੀ ਮੇਰੀ ਅਰਦਾਸ ਹੁੰਦੀ ਵੀ ਕਦੇ ਉਹ ਸਮਾਂ ਆਵੇ, ਪਰ ਪਤਾ ਨਹੀਂ ਸੀ ਕਦੋਂ ਆਉਣਾ ਤੇ ਕਿੱਦਾਂ ਆਉਣਾ ਹੈ ਨਾ। ਆਹ ਸਾਡੀ ਹਿਸਟਰੀ ਆ, ਆਹ ਸਾਡੀ ਮਿੱਟੀ, ਸਾਡੀ ਮਾਂ ਆ। ਤੇ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਆ ਜਿਹੜੇ ਪੰਜਾਬੀ ਜਾਂ ਲਹਿੰਦੇ ਚੜ੍ਹਦੇ ਆ ਜਾਂ ਲਹਿੰਦੇ ਪਾਸੇ ਚੜ੍ਹਦੇ ਪਾਸੇ ਜੋ ਆਏ ਨੇ, ਉਹ ਆਪਣੀ ਜਗ੍ਹਾ ਜ਼ਰੂਰ ਜਾਓ, ਭਾਵੇਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ। ਮੇਰੇ ਖਿਆਲ ਸਰਕਾਰਾਂ ਤੁਹਾਡੀ ਆਵਾਜ਼ ਸੁਣਨਗੀਆਂ ਜ਼ਰੂਰ। ਵੀਜ਼ਾ ਅਪਲਾਈ ਕਰੋ, ਜਾਓ, ਮਿਲੋ, ਆਪਣੇ ਰੂਟਸ ਨੂੰ ਲੱਭੋ। ਆਪਾਂ ਕਈ ਕੁਝ ਚੇਂਜ ਨਹੀਂ ਕਰ ਸਕਦੇ, ਪਰ ਆਪਾਂ ਆਪਣਾ ਪਿਆਰ ਆਪਣੇ ਭਰਾਵਾਂ ਨੂੰ ਜਾ ਕੇ ਆਪਣੀਆਂ ਟੁੱਟੀਆਂ ਬਾਹਾਂ ਉਹਨਾਂ ਦੇ ਗੱਲ ਪਾ ਸਕਦੇ ਹਾਂ ਤੇ ਉਹਦੇ ਨਾਲ ਚਲੋ ਅਮਨ ਫੈਲੇ ਇਲਾਕੇ ਦੇ ਵਿੱਚ ਤੇ ਆਉਣਾ ਜਾਣਾ ਸ਼ੁਰੂ ਹੋਵੇ, ਆਪਸ ਵਿੱਚ ਚੀਜ਼ਾਂ ਦਾ ਵਟਾਂਦਰਾ ਹੋਵੇ ਤੇ ਚੰਗਾ। ਸਾਰੇ ਲੋਕ ਇੱਕੋ ਜਿਹੇ ਆ, ਚੰਗੇ ਨੇ ਤੇ ਸਰਕਾਰਾਂ ਵੀ ਚੰਗੇ ਕੰਮ ਕਰ ਰਹੀਆਂ ਪਹਿਲਾਂ ਨਾਲੋਂ। ਮੈਨੂੰ ਆਸ ਆ ਕਿ ਚਲੋ ਵਧੀਆ ਕੰਮ ਹੋਏਗਾ ਅੱਗੇ ਜਾ ਕੇ ਤੇ ਤੁਹਾਡੇ ਵਰਗੇ ਲਵਲੀ ਭਾਜੀ ਵਰਗੇ ਹੋਰ ਵੀਰ ਪੈਦਾ ਹੋਣ, ਹਾਂਜੀ, ਜਿਹੜੇ ਇਸ ਚੀਜ਼ ਨੂੰ ਉਤਸ਼ਾਹਤ ਕਰਨ। ਤੇ ਬੜਾ ਔਖਾ, ਬਹੁਤ ਹੀ ਔਖਾ ਕੰਮ ਹੈ ਤੇ ਪਰ ਇਹਦੇ ਨਾਲ ਬੜੀਆਂ ਆਤਮਾਵਾਂ ਨੂੰ ਸ਼ਾਂਤੀ ਮਿਲਦੀ ਹੈ। ਉਹਨਾਂ ਦਾ ਕਲੋਜ਼ਰ ਹੋ ਜਾਂਦਾ, ਜਿਹੜੇ ਰਾਸਤੇ ਜਿਹੜੇ ਜੁੜਨੇ ਸੀ ਉਹ ਜੋੜ ਕੇ ਜਿਹੜੀ ਆਤਮਾ ਨੂੰ ਤਸੱਲੀ ਮਿਲਦੀ। ਰਾਤ ਜਿਹੜੀ ਤਸੱਲੀ ਖੁਸ਼ੀ ਮੈਨੂੰ ਮਿਲੀ ਆ ਨਾ, ਇਹ ਜ਼ਿੰਦਗੀ 'ਚ ਕਦੇ ਕਦੇ ਮਿਲਦੀ ਆ ਕਿ ਕੁਛ ਜਿੱਦਾਂ ਅਣਚਾਹਿਆ ਜਾਂ ਜਿੱਦਾਂ ਕਹਿੰਦੇ ਅਣਕਿਆਸਿਆ, ਚਾਹਿਆ ਪਰ ਅਣਕਿਆਸਿਆ, ਵੀ ਜਿੱਦਾਂ ਹੁੰਦਾ ਵੀ ਮਿਲ ਜਾਵੇ ਹੈ ਨਾ। ਕਈ ਵਾਰੀ ਤਾਂ ਕੋਸ਼ਿਸ਼ ਕਰਕੇ ਵੀ ਨਹੀਂ ਮਿਲਣਾ ਹੈ ਨਾ, ਪਰ ਇਹ ਬੜੀ ਸੋਹਣੀ ਪਰਮਾਤਮਾ ਨੇ ਅਰਦਾਸ ਮੇਰੀ ਜਿਹੜੀ ਪੂਰੀ ਕੀਤੀ ਅੱਜ ਤੇ ਆਮ ਵੈਰੀ ਵੈਰੀ ਹੈਪੀ। ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਵੇਖੋ ਜੀ ਮੈਂ ਤੁਹਾਨੂੰ ਵਿਖਾਉਣਾ ਘਰ ਦੇ ਕੁਛ ਨਜ਼ਾਰਾ। ਇਹ ਘਰ ਦੇ ਵਿੱਚ ਕੁਛ ਵੀ ਨਹੀਂ ਹੈਗਾ ਦੁਨੀਆ ਦੇ ਵਿੱਚ। ਵੱਡੇ ਵੱਡੇ ਐਸੇ ਅਸਥਾਨ ਹੈਗੇ, ਵੱਡੀਆਂ ਐਸੀਆਂ ਜਗ੍ਹਾਵਾਂ ਹੈਗੀਆਂ, ਬੁਰਜ ਖਲੀਫਾ, ਜਿੱਥੇ ਲੋਕ ਵੇਖਣ ਨੂੰ ਜਾ ਸਕਦੇ ਨੇ, ਲੇਕਿਨ ਸਾਡਾ ਜਿਹੜਾ ਪੁਰਾਣਾ ਪਿਛੋਕੜ ਹੈ, ਸਾਡੀਆਂ ਜੜ੍ਹਾਂ ਨੇ, ਉਹ ਇੱਥੇ ਨੇ। ਇਹਨਾਂ ਦਰਵਾਜ਼ਿਆਂ ਦੇ ਵਿੱਚ ਜੋ ਖੁਸ਼ੀ ਹੈ
ਉਹ ਸ਼ਾਇਦ ਇਹਨਾਂ ਨੂੰ ਉਹ ਖੁਸ਼ੀ ਇਹਨਾਂ ਬਜ਼ੁਰਗਾਂ ਨੂੰ ਹੋਰ ਕਿਧਰੇ ਨਾ ਮਿਲੇ। ਆਪਣੇ ਘਰ ਦੀ ਨਿਸ਼ਾਨੀ ਜਿਹੜੀ ਹੈ ਉਹ ਕੁਛ ਜੀ ਆਪਣੇ ਘਰ ਦੀਆਂ ਨਿਸ਼ਾਨੀਆਂ ਲੈ ਕੇ ਜਾ ਰਹੇ ਨੇ। ਇਨਸਾਨ ਜ਼ਿੰਦਗੀ ਭਰ ਕੀ ਕੁਛ ਕਮਾਉਂਦਾ ਔਰ ਕਿਹੜੀਆਂ ਸੋਚਾਂ ਹੁੰਦੀਆਂ ਨੇ। ਇਹ ਵੇਖੋ ਜੀ ਘਰ ਦਾ ਇੱਕ ਪੁਰਾਣਾ ਜਿਹੜਾ ਹਿੱਸਾ ਬਚਿਆ ਹੋਇਆ ਹੈ ਉਹ ਇੱਥੇ ਮੌਜੂਦ ਹੈ। ਮਾਤਾ ਜੀ ਅੱਜ ਫਿਰ ਜਨਮ ਥਾਂ ਪਹੁੰਚ ਗਿਆ ਜਿੱਥੇ ਤੁਹਾਡਾ ਜਨਮ ਹੋਇਆ ਸੀ। ਉਹ ਘਰ ਉਹ ਸਾਰਾ ਨਕਸ਼ਾ ਹੋਈ ਆ, ਉਹੀ ਨਕਸ਼ਾ ਜੀ। ਕਿੰਨੀ ਕੁ ਖੁਸ਼ੀ ਹੈ ਇਸ ਗੱਲ ਦੀ। ਇਹ ਤੁਸੀਂ ਆਪੇ ਗੈਸ ਕਰ ਲਓ। ਹਾਂਜੀ, ਵਾਹਿਗੁਰੂ ਨੇ ਮੌਕਾ ਦਿੱਤਾ ਤੇ ਉਹਦੀ ਕਿਰਪਾ। ਆਪਣੇ ਬਾਪ ਦਾਦਾ ਦੀਆਂ ਉਹ ਜਗਾਵਾਂ ਜਿਹੜੇ ਵਾਸਤੇ ਉਹ ਰੋਂਦੇ ਗਏ ਇੱਥੋਂ, ਬਿਲਕੁਲ, ਤੇ ਅੱਜ ਉਸ ਜਗ੍ਹਾ ਦੇ ਉੱਪਰ ਤੁਸੀਂ ਖਲੋਤੇ ਹੋਏ ਹੋ। ਹਾਂਜੀ ਬਿਲਕੁਲ ਜੀ, ਮਾਲਕ ਦੀ ਬੜੀ ਕਿਰਪਾ ਹੋ ਗਈ। ਤੇ ਦੂਸਰੀ ਗੱਲ ਜਿਹੜੀ ਅੱਜ ਸਾਨੂੰ ਮਾਤਾ ਮਿਲੀ ਉਧਰ ਦੀ, ਕਿਹੜੀ ਜਗ੍ਹਾ ਦੀ ਮਾਤਾ ਜੀ? ਕਿੱਥੋਂ ਦੇ ਹੋ ਤੁਸੀਂ ਆਏ? ਕਾਲਾ ਅਫਗਾਨਾ। ਕਾਲਾ ਅਫਗਾਨਾ ਦੇ। ਉਸੇ ਘਰ ਜਿੱਥੇ ਮੇਰੇ ਖਿਆਲ ਵੀ ਅਸੀਂ ਆਏ ਉਸੇ ਘਰ ਹੀ ਰਹਿੰਦੇ ਸੀ। ਅੱਛਾ, ਇਹਨਾਂ ਦੇ ਘਰ ਤੁਸੀਂ ਚਲੇ ਗਏ ਹੋ, ਤੁਹਾਡੇ ਘਰ ਇਹ ਆ ਗਏ? ਲੋਕੀ ਕਹਿੰਦੇ ਹੁੰਦੇ ਵੀ ਤੁਸੀਂ ਉਸੇ ਘਰ ਆਏ ਜੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜ਼ਿਮੀਂਦਾਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਬਾਬਰ ਸਾਹਿਬ ਦਾ, ਕਿਉਂਕਿ ਉਹਨਾਂ ਦੀ ਬਦੌਲਤ ਤੁਹਾਨੂੰ ਮਿਲੇ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਚਲੋ ਜੀ, ਤੁਹਾਡੇ ਸਾਰਿਆਂ ਦਾ ਸ਼ੁਕਰੀਆ। ਭਾਈ ਸਾਹਿਬ ਨਾਸਰ ਚੀਮਾ ਸਾਹਿਬ, ਤੁਹਾਡਾ ਸ਼ੁਕਰੀਆ। ਤੁਹਾਡੇ ਘਰ ਵਾਲੇ ਸਾਰੇ ਜਿਹੜੇ ਬਜ਼ੁਰਗੋ, ਧੰਨਵਾਦ ਜੀ ਤੁਹਾਡਾ। ਲਓ ਜੀ, ਸਾਰਿਆਂ ਦਾ ਸ਼ੁਕਰੀਆ, ਥੈਂਕ ਯੂ।